ਦੀਆਂ ਇਲੈਕਸ਼ਨ ਨੂੰ ਲੈ ਕੇ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਖਾਸ ਕਰ ਵਿਦਿਆਰਥੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰਨ ਦਾ ਕਾਰਨ ਕੀ ਸੀਗਾ? ਕੱਲ੍ਹ ਇਹਨਾਂ ਨੇ ਉੱਥੇ ਪਰਸੋਂ ਲਾਠੀਚਾਰਜ ਕੀਤਾ ਸੀ। ਜਵਾਬ ਮੰਗਿਆ, ਤੁਸੀਂ ਦੱਸੋ ਕਿਉਂ ਲਾਠੀਚਾਰਜ ਕੀਤਾ? ਤੁਸੀਂ ਕਿਸਾਨਾਂ ਦੇ ਕੋਲ ਨਹੀਂ ਗਏ ਬਲਕਿ ਇੱਥੇ ਰੋਜ਼ ਚੁੱਕ ਕੇ ਆ ਜਾਂਦੇ। ਤੇ ਫਿਰ ਇਹਨਾਂ ਦਾ ਇੱਕ ਪੀਏ ਸੀਗਾ ਜੀ, ਉਹਨਾਂ ਦਾ ਐਮਐਲਏ ਸਾਹਿਬ ਦਾ, ਉਹਨਾਂ ਨੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਬੱਚਿਆਂ ਨਾਲ। ਫਿਰ ਬਸ ਜਿਵੇਂ ਜਵਾਨੀ ਵਿੱਚ ਸਾਰੇ ਚੱਲਦੇ ਨੇ ਤੱਤੇ, ਤੇ ਫਿਰ ਉੱਧਰੋਂ ਬਸ ਝੜਪ ਹੋ ਗਈ ਇਹਨਾਂ ਦੋ ਰਵਾਇਤੀਆਂ ਪਾਰਟੀਆਂ ਦੇ ਵਿੱਚ। ਜੇ ਸਵਾਲ ਹੀ ਕਰਨੇ ਤੇ ਸਵਾਲ ਇੱਕ ਜਿਸ ਤਰੀਕੇ ਦੇ ਨਾਲ ਖਿਲਾਰ ਕੇ ਆਰਾਮ ਦੇ ਨਾਲ ਬੈਠ ਕੇ ਸਵਾਲ ਵੀ ਹੋ ਸਕਦੇ ਸੀ। ਅਸੀਂ ਤਾਂ ਸਿੱਧਾ ਜਵਾਬ ਮੰਗਿਆ ਸੀ ਦੂਰੀ ਤੇ ਖੜ ਕੇ ਕਿ ਜੀ ਦੱਸੋ ਜੀ, ਜਵਾਬ ਦਿਓ। ਅਸੀਂ ਬਿਲਕੁਲ ਵੀ ਹੱਥੋਂ ਬਾਈ ਨਹੀਂ ਹੋਏ। ਪਹਿਲਾਂ ਉਹਨਾਂ ਨੇ ਧੱਕਾ ਸਾਨੂੰ ਮਾਰਿਆ, ਫਿਰ ਇਹ ਕੰਮ ਸ਼ੁਰੂ ਹੋਇਆ। ਪਹਿਲੀ ਗੱਲ ਤੇ ਇਹਨਾਂ ਦੀ ਇਹ ਜਗ੍ਹਾ ਨਹੀਂ ਹੈ ਇੱਥੇ ਆਉਣ ਦੀ, ਤੇ ਹੁਣ ਇਹ ਪਹਿਲਾਂ ਇੱਥੇ ਆ ਜਾਂਦੇ ਆ ਤੇ ਫਿਰ ਇਹ ਵੀ ਨਹੀਂ ਇੱਥੇ ਆਉਣਾ ਚਾਹੀਦਾ ਇਹਨਾਂ ਨੂੰ। ਇਹ ਸਟੂਡੈਂਟਸ ਦੀ ਇਹ ਜਗ੍ਹਾ ਹੈ, ਪਹਿਲਾਂ ਇਹ ਇੱਥੇ ਆਉਂਦੇ। ਪਹਿਲੀ ਗਲਤੀ ਤਾਂ ਇਹਨਾਂ ਦੀ ਸਭ ਤੋਂ ਵੱਡੀ ਹੈ, ਜਿਹੜੀ ਜਗ੍ਹਾ ਇਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ, ਮੂੰਹ ਚੁੱਕ ਕੇ ਉੱਥੇ ਆ ਜਾਂਦੇ। ਐਮਐਲਏ ਸਾਹਿਬ ਤੁਹਾਡੇ ਕੁਐਸਚਨ ਸੀ ਜਿਹੜੇ ਉਹਨਾਂ ਦਾ ਆਨਸਰ ਦੇ ਨਹੀਂ ਪਾਏ, ਫਿਰ ਉਹ ਨਹੀਂ ਦੇ ਪਾਏ ਜੀ, ਉਹ ਭੱਜਣ ਲੱਗ ਗਏ। ਤੇ ਫਿਰ ਉਹਨਾਂ ਦੇ ਐਮਐਲਏ ਸਾਨੂੰ ਹਟਾਉਣ ਲੱਗੇ ਸਾਈਡ ਤੇ ਸਾਰੇ ਬੱਚਿਆਂ ਨੂੰ। ਬਸ ਉਹਨਾਂ ਨੇ ਸ਼ੁਰੂ ਕੀਤਾ ਜੀ, ਉਹਨਾਂ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਸਮਰਥਕ ਵੀ ਨਾਲ ਸੀ? ਹਾਂਜੀ ਸੀਗੇ, ਉਹਨਾਂ ਨੇ ਫੁੱਲ ਗੁੰਡਾਗਰਦੀ ਕੀਤੀ, ਅੱਗੇ ਹੋ ਧੱਕੇ ਮਾਰੇ ਵਿਦਿਆਰਥੀਆਂ ਨੂੰ। ਇਸੇ ਕਰਕੇ ਤਾਂ ਸਾਰਾ ਕੰਮ ਵਧੀਆ ਸੀ। ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਹੋਣਾ ਕੀ ਮੰਨਿਆ ਜਾਵੇ, ਜੇ 2 ਸਾਲ ਦਾ ਤਕਰੀਬਨ 2 ਸਾਲ ਦਾ ਪੂਰਾ ਵੀ ਨਹੀਂ ਕਾਰਜਕਾਲ ਹੋਇਆ ਪੰਜਾਬ ਸਰਕਾਰ ਦਾ, ਫਿਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੰਨਿਆ ਜਾਵੇ? ਇਹ ਫੇਲ ਹੋ ਚੁੱਕੀ ਸਰਕਾਰ ਹੈ। ਇਹ ਸੋਚਦੇ ਅਸੀਂ ਇੱਥੇ ਕੰਮ ਕਰੀਏ ਤੇ ਇੱਥੇ ਕਾਉਂਸਲ ਜਿੱਤੀਏ ਤੇ ਸਾਨੂੰ ਥੋੜ੍ਹੇ ਬਹੁਤ ਵਰਕਰ ਮਿਲ ਜਾਣ। ਇੱਕ ਕਾਉਂਸਲ ਦੇ ਪਿੱਛੇ ਤੁਸੀਂ ਇੰਨਾ ਜ਼ੋਰ ਲਾ ਰਹੇ ਹੋ, ਜਿਹੜੀ ਕਾਉਂਸਲ ਦੇ ਕੋਲ ਕੋਈ ਪਾਵਰ ਵੀ ਹੈ ਨਹੀਂ। ਇੱਕ ਬਿਲਕੁਲ ਹੀ ਛੋਟੀ ਜਿਹੀ ਚੀਜ਼ ਪਿੱਛੇ ਵੱਡੇ ਵੱਡੇ ਐਮਐਲਏ ਇੱਥੇ ਆ ਰਹੇ ਨੇ। ਜਿਹੜੀਆਂ ਚੀਜ਼ਾਂ ਲਈ ਅਸੀਂ ਇਹਨਾਂ ਨੂੰ ਚੁਣਿਆ ਉਹ ਕਾਰਜ ਨਹੀਂ ਕਰ ਰਹੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਹੈ। ਪੰਜਾਬ ਸਰਕਾਰ ਆਪਣਾ ਇੱਕ ਕਾਰਜਕਾਲ ਕਰਨ ਦਾ ਦਾਅਵਾ ਰੱਖਦੀ ਹੈ, ਔਰ ਦੂਜੇ ਪਾਸੇ ਖਾਸ ਕਰ ਪਿੰਡਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਜਿੱਥੇ ਵੀਡੀਓ ਆਉਂਦੀਆਂ ਨੇ ਜਿਹਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਸਵਾਲ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਵਿਧਾਇਕ ਨੂੰ ਕੀਤੇ ਜਾਂਦੇ ਨੇ। ਅਜਿਹੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਕੱਲ੍ਹ ਦੇ ਦਰਮਿਆਨ ਜਿਹੜਾ ਸੀ ਵਿਦਿਆਰਥੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰ ਕੇ ਸਵਾਲ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਸਵਾਲ ਦਾ ਤਕਰਾਰ ਹੁੰਦਾ ਨਜ਼ਰ ਆ ਰਿਹਾ। ਜਿਸ ਤਰੀਕੇ ਦੇ ਨਾਲ ਦੋ ਧਿਰਾਂ ਆਪਸ ਦੇ ਵਿੱਚ ਭਿੜਨ ਦੇ ਕਥਿਤ ਦੋਸ਼ ਵੀ ਲਗਾਏ ਜਾ ਰਹੇ ਨੇ। ਇਸੇ ਨੂੰ ਲੈ ਕੇ ਸਾਥ ਜਥੇਬੰਦੀ ਦੇ ਨਾਲ ਸੰਬੰਧਿਤ ਨੌਜਵਾਨ ਜਪਜੀਤ ਸਿੰਘ ਵਿਦਿਆਰਥੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ। ਇੱਕ ਪਾਸੇ ਇਲੈਕਸ਼ਨ ਦਾ ਸਮਾਂ ਆ, ਨਗਰ ਕੌਂਸਲ ਦੀਆਂ ਖਾਸ ਕਰ ਇਲੈਕਸ਼ਨ ਵੀ ਨੇ, ਕੌਂਸਲ ਦੀਆਂ ਇਲੈਕਸ਼ਨ ਨੂੰ ਲੈ ਕੇ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਖਾਸ ਕਰ ਵਿਦਿਆਰਥੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਘੇਰਨ ਦਾ ਕਾਰਨ ਕੀ ਸੀਗਾ? ਜੀ ਪਰਸੋਂ ਤੁਹਾਨੂੰ ਜਿਵੇਂ ਪਤਾ ਹੋਣਾ ਕਿ ਪੰਜਾਬ ਵਿੱਚ ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ। ਤੇ ਜਿਵੇਂ ਪੰਜਾਬ ਵਿੱਚ ਹੜ੍ਹ ਵੀ ਚੱਲ ਰਹੇ ਨੇ, ਹੜ੍ਹ ਦੀ ਸਥਿਤੀ ਨਾਲ ਸਾਰਾ ਪੰਜਾਬ ਜੂਝ ਰਿਹਾ। ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਇਹਨਾਂ ਨੂੰ ਸਵਾਲ ਕੀਤਾ ਵਿਦਿਆਰਥੀਆਂ ਨੇ ਕਿ ਤੁਸੀਂ ਇੱਥੇ ਆ ਜਾਂਦੇ ਰੋਜ਼ ਮੂੰਹ ਚੁੱਕ ਕੇ। ਇੱਕ ਕਾਉਂਸਲ ਦੇ ਪਿੱਛੇ ਤੁਸੀਂ ਇੰਨਾ ਜ਼ੋਰ ਲਾ ਰਹੇ ਹੋ, ਜਿਹੜੀ ਕਾਉਂਸਲ ਦੇ ਕੋਲ ਕੋਈ ਪਾਵਰ ਵੀ ਹੈ ਨਹੀਂ। ਇੱਕ ਬਿਲਕੁਲ ਹੀ ਛੋਟੀ ਜਿਹੀ ਚੀਜ਼ ਪਿੱਛੇ ਵੱਡੇ ਵੱਡੇ ਐਮਐਲਏ ਇੱਥੇ ਆ ਰਹੇ ਨੇ। ਜਿਹੜੀਆਂ ਚੀਜ਼ਾਂ ਲਈ ਅਸੀਂ ਇਹਨਾਂ ਨੂੰ ਚੁਣਿਆ ਉਹ ਕਾਰਜ ਨਹੀਂ ਕਰ ਰਹੇ। ਕੱਲ੍ਹ ਇਹਨਾਂ ਨੇ ਉੱਥੇ ਪਰਸੋਂ ਲਾਠੀਚਾਰਜ ਕੀਤਾ ਸੀ। ਜਵਾਬ ਮੰਗਿਆ, ਤੁਸੀਂ ਦੱਸੋ ਕਿਉਂ ਲਾਠੀਚਾਰਜ ਕੀਤਾ? ਤੁਸੀਂ ਕਿਸਾਨਾਂ ਦੇ ਕੋਲ ਨਹੀਂ ਗਏ ਬਲਕਿ ਇੱਥੇ ਰੋਜ਼ ਚੁੱਕ ਕੇ ਆ ਜਾਂਦੇ। ਤੇ ਫਿਰ ਇਹਨਾਂ ਦਾ ਇੱਕ ਪੀਏ ਸੀਗਾ ਜੀ, ਉਹਨਾਂ ਦਾ ਐਮਐਲਏ ਸਾਹਿਬ ਦਾ, ਉਹਨਾਂ ਨੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਬੱਚਿਆਂ ਨਾਲ। ਫਿਰ ਬਸ ਜਿਵੇਂ ਜਵਾਨੀ ਵਿੱਚ ਸਾਰੇ ਚੱਲਦੇ ਨੇ ਤੱਤੇ, ਤੇ ਫਿਰ ਉੱਧਰੋਂ ਬਸ ਝੜਪ ਹੋ ਗਈ ਇਹਨਾਂ ਦੋ ਰਵਾਇਤੀਆਂ ਪਾਰਟੀਆਂ ਦੇ ਵਿੱਚ। ਤੇ ਬਸ ਇਹੀ ਸੀ ਜੀ ਮਸਲਾ ਕੱਲ੍ਹ ਦਾ। ਲੋਕਾਂ ਦੇ ਵੱਲੋਂ ਕਮੈਂਟ ਵੀਡੀਓ ਦੇ ਕਮੈਂਟ ਦੇ ਵਿੱਚ ਸੁਝਾਅ ਵੀ ਦਿੱਤੇ ਜਾ ਰਹੇ ਨੇ। ਜੇ ਸਵਾਲ ਹੀ ਕਰਨੇ ਤੇ ਸਵਾਲ ਇੱਕ ਜਿਸ ਤਰੀਕੇ ਦੇ ਨਾਲ ਖਿਲਾਰ ਕੇ ਆਰਾਮ ਦੇ ਨਾਲ ਬੈਠ ਕੇ ਸਵਾਲ ਵੀ ਹੋ ਸਕਦੇ ਸੀ। ਜੀ ਦੇਖੋ, ਪਹਿਲੀ ਗੱਲ ਤੇ ਇਹਨਾਂ ਦੀ ਇਹ ਜਗ੍ਹਾ ਨਹੀਂ ਹੈ ਇੱਥੇ ਆਉਣ ਦੀ, ਤੇ ਹੁਣ ਇਹ ਪਹਿਲਾਂ ਇੱਥੇ ਆ ਜਾਂਦੇ ਆ ਤੇ ਫਿਰ ਇਹ ਵੀ ਨਹੀਂ ਇੱਥੇ ਆਉਣਾ ਚਾਹੀਦਾ ਇਹਨਾਂ ਨੂੰ। ਇਹ ਸਟੂਡੈਂਟਸ ਦੀ ਇਹ ਜਗ੍ਹਾ ਹੈ, ਪਹਿਲਾਂ ਇਹ ਇੱਥੇ ਆਉਂਦੇ। ਪਹਿਲੀ ਗਲਤੀ ਤਾਂ ਇਹਨਾਂ ਦੀ ਸਭ ਤੋਂ ਵੱਡੀ ਹੈ, ਜਿਹੜੀ ਜਗ੍ਹਾ ਇਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ, ਮੂੰਹ ਚੁੱਕ ਕੇ ਉੱਥੇ ਆ ਜਾਂਦੇ। ਤੇ ਫਿਰ ਉਹ ਤੇ ਹੁਣ ਜਦੋਂ ਗੁੱਸਾ ਹੁੰਦਾ ਹੈ, ਰੋਸ ਹੁੰਦਾ ਹੈ, ਪਹਿਲਾਂ ਇਹਨਾਂ ਲਾਠੀਆਂ ਵਰਸਾਈਆਂ, ਪਰਸੋਂ ਤੇ ਲਾਠੀਆਂ ਵੀ ਨਹੀਂ ਵਰਸਾਉਣੀਆਂ ਚਾਹੀਦੀਆਂ ਸੀ ਇਹਨਾਂ ਨੂੰ। ਉਹਦੇ ਰੋਸ ਵਿੱਚ ਹੁਣ ਦੇਖੋ, ਅਸੀਂ ਪੰਜਾਬ ਦੇ ਪਿੰਡਾਂ 'ਚ ਉੱਠ ਕੇ ਆਏ ਹਾਂ। ਸਾਡੇ ਬਜ਼ੁਰਗ ਨੇ ਸਾਡੇ, ਉਹ ਵੀ ਜਿਹੜੇ ਉੱਥੇ ਜਿਨ੍ਹਾਂ ਨੇ ਲਾਠੀਆਂ ਖਾਧੀਆਂ। ਸਾਨੂੰ ਗੁੱਸਾ ਆਉਂਦਾ ਹੈ, ਇਸ ਕਰਕੇ ਅਸੀਂ ਜਵਾਬ ਮੰਗਿਆ ਸਿੱਧਾ। ਅਸੀਂ ਤਾਂ ਸਿੱਧਾ ਜਵਾਬ ਮੰਗਿਆ ਸੀ ਦੂਰੀ ਤੇ ਖੜ ਕੇ ਕਿ ਜੀ ਦੱਸੋ ਜੀ, ਜਵਾਬ ਦਿਓ। ਅਸੀਂ ਬਿਲਕੁਲ ਵੀ ਹੱਥੋਂ ਬਾਈ ਨਹੀਂ ਹੋਏ। ਪਹਿਲਾਂ ਉਹਨਾਂ ਨੇ ਧੱਕਾ ਸਾਨੂੰ ਮਾਰਿਆ, ਫਿਰ ਇਹ ਕੰਮ ਸ਼ੁਰੂ ਹੋਇਆ। ਉਹਨਾਂ ਵੱਲੋਂ ਸਟਾਰਟ ਕੀਤਾ ਗਿਆ ਸਾਰਾ ਕੰਮ। ਐਮਐਲਏ ਸਾਹਿਬ ਤੁਹਾਡੇ ਕੁਐਸਚਨ ਸੀ ਜਿਹੜੇ ਉਹਨਾਂ ਦਾ ਆਨਸਰ ਦੇ ਨਹੀਂ ਪਾਏ, ਫਿਰ ਉਹ ਨਹੀਂ ਦੇ ਪਾਏ ਜੀ, ਉਹ ਭੱਜਣ ਲੱਗ ਗਏ। ਤੇ ਫਿਰ ਉਹਨਾਂ ਦੇ ਐਮਐਲਏ ਸਾਨੂੰ ਹਟਾਉਣ ਲੱਗੇ ਸਾਈਡ ਤੇ ਸਾਰੇ ਬੱਚਿਆਂ ਨੂੰ। ਬਸ ਉਹਨਾਂ ਨੇ ਸ਼ੁਰੂ ਕੀਤਾ ਜੀ, ਉਹਨਾਂ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਸਮਰਥਕ ਵੀ ਨਾਲ ਸੀ? ਹਾਂਜੀ ਸੀਗੇ, ਉਹਨਾਂ ਨੇ ਫੁੱਲ ਗੁੰਡਾਗਰਦੀ ਕੀਤੀ, ਅੱਗੇ ਹੋ ਧੱਕੇ ਮਾਰੇ ਵਿਦਿਆਰਥੀਆਂ ਨੂੰ। ਇਸੇ ਕਰਕੇ ਤਾਂ ਸਾਰਾ ਕੰਮ ਵਧੀਆ ਸੀ ਜੀ। ਮੇਨ ਸੀਗੇ ਉਹਨਾਂ ਦੇ ਨਾਲ ਜੀ, ਜਿਨ੍ਹਾਂ ਨੇ ਕੀਤਾ ਸਾਰਾ ਕੰਮ, ਵਿਦਿਆਰਥੀ ਜਥੇਬੰਦੀ ਉਹਨਾਂ ਦੀ।
ਅਜੇ ਖਾਸ ਕਰ ਜੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤਾਂ ਖਾਸ ਕਰ ਇੱਥੇ ਮੰਨਿਆ ਜਾਂਦਾ ਹੈ ਕਿ ਇੱਥੇ ਲੋਕ ਵਿਦਿਅਕ ਅਦਾਰੇ ਨੇ, ਇੱਥੇ ਲੋਕ ਵਿਦਿਆ ਹਾਸਲ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਖਾਸ ਕਰ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਭੇਜਦੇ ਨੇ। ਲੱਗਦਾ ਨਹੀਂ ਇਸ ਤਰੀਕੇ ਦੇ ਨਾਲ ਵਿਰੋਧ ਹੋਣਾ ਜਾਂ ਇਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੁਮਾਇੰਦੇ ਨੇ ਜਾਂ ਆਫੀਸਰ ਸਾਹਿਬਾਨ ਹੋਣ, ਉਹਨਾਂ ਦਾ ਖਾਸ ਕਰ ਇੱਥੇ ਦਖਲ ਅੰਦਾਜ਼ੀ ਕਰਨਾ, ਫਿਰ ਇਹ ਰਾਜਨੀਤੀ ਦੇ ਅੱਡੇ ਬਣਦੇ ਜਾ ਰਹੇ ਆ? ਜੀ ਦੇਖੋ, ਰਾਜਨੀਤੀ ਵੀ ਸਮਾਜ ਦੇ ਲਈ ਜ਼ਰੂਰੀ ਹੈ। ਅਸੀਂ ਸਮਾਜ 'ਚ ਉੱਠ ਕੇ ਆਏ ਹਾਂ, ਇੱਥੇ ਅਸੀਂ 4 ਸਾਲ ਰਹਿਣਾ, 4-5 ਸਾਲ, ਫਿਰ ਅਸੀਂ ਉੱਠ ਕੇ ਸੁਸਾਇਟੀ ਵਿੱਚ ਹੀ ਜਾਣਾ। ਸਮਾਜ ਦੇ ਵਿੱਚ ਰਾਜਨੀਤੀ ਇੱਕ ਸਮਾਜ ਦਾ ਹਿੱਸਾ ਹੈ, ਉਸ ਨੂੰ ਅਸੀਂ ਇੱਥੇ ਸਿੱਖਣਾ ਹੈ ਕਿੱਦਾਂ ਕਰਨਾ, ਤੇ ਫਿਰ ਅੱਗੇ ਜਾ ਕੇ ਅਸੀਂ ਰਾਜਨੀਤੀ ਕਰਨੀ ਹੈ। ਰਾਜਨੀਤੀ ਹੋਣੀ ਜ਼ਰੂਰੀ ਹੈ ਸਟੂਡੈਂਟ ਦੀ ਲਾਈਫ ਵਿੱਚ, ਤਾਂ ਕਿ ਉਹ ਸਿੱਖ ਸਕੇ ਅੱਗੇ ਕਿੱਦਾਂ ਰਾਜਨੀਤੀ ਕਰਨੀ, ਕਿੱਦਾਂ ਇੱਥੇ ਸਮਾਜ ਦੀ ਸਫਾਈ ਕਰਨੀ। ਇਸ ਕਰਕੇ ਰਾਜਨੀਤੀ ਦੇ ਵਿੱਚ ਉਤਰਨਾ ਬਹੁਤ ਜ਼ਰੂਰੀ ਹੈ। ਇਹ ਕੋਈ ਬੇਮੁਦਿਆਨ ਗੱਲ ਆ ਕਿ ਰਾਜਨੀਤੀ ਦਾ ਅੱਡਾ ਬਣ ਰਿਹਾ। ਰਾਜਨੀਤੀ ਦਾ ਅੱਡਾ ਬਣਨਾ ਇਹ ਜ਼ਰੂਰੀ ਹੈ, ਇੱਕ ਯੂਨੀਵਰਸਿਟੀ ਵਿੱਚ ਰਾਜਨੀਤੀ ਹੋਣੀ ਚਾਹੀਦੀ ਹੈ। ਤੇ ਪਰ ਇਹ ਤੇ ਉਹਨਾਂ ਪਾਰਟੀਆਂ ਨੂੰ ਸੋਚਣਾ ਚਾਹੀਦਾ, ਜਿਵੇਂ ਆਮ ਆਦਮੀ ਪਾਰਟੀ, ਉਹਨਾਂ ਦਾ ਇੱਥੇ ਹੋਣਾ ਨਹੀਂ ਬਣਦਾ। ਬਲਕਿ ਇਹ ਸਪੇਸ ਹੈ ਜਿਹੜੀ ਯੂਨੀਵਰਸਿਟੀ ਦੀ ਸਾਡੀ ਹੈ। ਅਸੀਂ ਆਰਗੈਨਿਕ ਸਟੂਡੈਂਟ, ਅਸੀਂ ਇੱਥੋਂ ਸਿੱਖਣਾ, ਨਾ ਕਿ ਵੱਡੇ ਵੱਡੇ ਐਮਐਲਏ ਇੱਥੇ ਆ ਕੇ ਸਾਡੀ ਸਪੇਸ, ਜਿਹੜੀ ਜਗ੍ਹਾ 'ਤੇ ਅਸੀਂ ਕੰਮ ਕਰਨਾ ਸੀ, ਉਹ ਆ ਕੇ ਸਾਡੀ ਜਗ੍ਹਾ ਹੀ ਖਾ ਗਏ ਨੇ। ਇਹ ਤੇ ਉਹਨਾਂ ਦੀ ਗਲਤੀ ਹੈ। ਬਾਕੀ ਸਾਡਾ ਇਹ ਰਾਜਨੀਤੀ ਦਾ ਅੱਡਾ ਬਣਾਉਣਾ ਚਾਹੀਦਾ ਸਾਨੂੰ, ਕਿਉਂਕਿ ਅਸੀਂ ਅੱਗੇ ਜਾ ਕੇ ਕਰਨੀ ਹੈ ਰਾਜਨੀਤੀ। ਅਸੀਂ ਸਮਾਜ ਵਿੱਚੋਂ ਆਏ, ਸਮਾਜ ਵਿੱਚ ਉੱਠ ਕੇ ਜਾਣਾ ਹੈ ਜੀ। ਜਪਜੀ, ਤਾਂ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਖਾਸ ਕਰ ਜਿਉਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵਿਰੋਧ ਹੁੰਦਾ ਹੈ, ਸਮਰਥਕ ਉਹਨਾਂ ਦੀ ਸਪੋਰਟ ਕਰਦੇ ਨਜ਼ਰ ਆਉਂਦੇ ਨੇ, ਤੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਖਾਸ ਕਰ ਇੱਥੋਂ ਦੇ ਵਿਦਿਆਰਥੀ ਕਹੇ ਜਾ ਸਕਦੇ ਨੇ, ਉਹ ਵਿਰੋਧ ਵੀ ਕਰਦੇ ਨੇ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਹੋਣਾ, ਕੀ ਮੰਨਿਆ ਜਾਵੇ, ਜੇ 2 ਸਾਲ ਦਾ ਤਕਰੀਬਨ 2 ਸਾਲ ਦਾ ਪੂਰਾ ਵੀ ਨਹੀਂ ਕਾਰਜਕਾਲ ਹੋਇਆ ਪੰਜਾਬ ਸਰਕਾਰ ਦਾ, ਫਿਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੰਨਿਆ ਜਾਵੇ? ਜੀ, ਇਹ ਪੰਜਾਬ ਵਿੱਚ ਇੱਕ ਫੇਲ ਹੋ ਚੁੱਕੀ ਸਰਕਾਰ ਆ। ਇਹ ਹੜ੍ਹਾਂ ਵਿੱਚ ਵੀ ਇਹ ਬਹੁਤ ਵਧੀਆ ਨਹੀਂ ਪਰਫਾਰਮ ਕਰ ਪਾਏ। ਪਹਿਲਾਂ ਵੀ ਇਹਨਾਂ ਲਾਠੀਆਂ ਵਰਸਾਈਆਂ ਮਾਸਟਰਾਂ 'ਤੇ। ਇਹ ਫੇਲ ਹੋ ਚੁੱਕੀ ਸਰਕਾਰ ਹੈ। ਇਹ ਸੋਚਦੇ ਅਸੀਂ ਇੱਥੇ ਕੰਮ ਕਰੀਏ ਤੇ ਇੱਥੇ ਕਾਉਂਸਿਲ ਜਿੱਤੀਏ ਤੇ ਸਾਨੂੰ ਥੋੜ੍ਹੇ ਬਹੁਤ ਵਰਕਰ ਮਿਲ ਜਾਣ। ਪਿਛਲੇ ਸਾਲ ਇਹਨਾਂ ਦਾ ਜਿੱਤਿਆ ਆਯੂਸ਼ ਖਟਕਰ, ਉਹਨਾਂ ਇਹਨਾਂ ਨੇ ਇੱਥੋਂ ਜਿਤਾਇਆ, ਉਸ ਤੋਂ ਬਾਅਦ ਹਰਿਆਣੇ 'ਚ ਉੱਤੋਂ ਪੂਰਾ ਕੰਮ ਕਰਾਇਆ। ਇਹ ਸੋਚਦੇ ਆ ਕਿ ਸ਼ਾਇਦ ਯੂਨੀਵਰਸਿਟੀ ਵਿੱਚ ਅਸੀਂ ਜਿੱਤ ਜਾਵਾਂਗੇ ਤੇ ਸਾਡਾ ਪ੍ਰਭਾਵ ਜਾਊਗਾ ਕਿ ਸਾਡੇ ਨਾਲ ਵਿਦਿਆਰਥੀ ਜੁੜੇ ਨੇ। ਇਹੋ ਜਿਹਾ ਝੂਠਾ ਪ੍ਰਭਾਵ ਪਾਉਣਾ ਚਾਹੁੰਦੇ ਨੇ ਲੋਕਾਂ ਦਾ। ਇਸ ਕਰਕੇ ਰੋਜ਼ ਇੱਥੇ ਆ ਜਾਂਦੇ। ਇਹ ਸੋਚਦੇ ਇੱਥੋਂ ਜੇ ਅਸੀਂ ਜਿੱਤ ਗਏ ਤੇ ਫਿਰ ਅਸੀਂ ਪੰਜਾਬ ਵਿੱਚ, ਹਰਿਆਣੇ ਵਿੱਚ ਇਹ ਕਹਾਂਗੇ ਜੀ ਦੇਖੋ ਵਿਦਿਆਰਥੀ ਸਾਡੇ ਨਾਲ ਨੇ, ਤੁਸੀਂ ਵੀ ਸਾਡੇ ਨਾਲ ਚੱਲੋ। ਪਰ ਇਹ ਜਮਾਂ ਝੂਠੀ ਗੱਲ ਹੈ ਜੀ। ਕਰੋੜ ਰੁਪਇਆ ਲਾ ਦਿੰਦੇ, ਸ਼ਰਾਬਾਂ ਪਿਆਉਂਦੇ ਆ, ਪੀਜ਼ੇ ਖਵਾਉਂਦੇ ਆ, ਕਸੌਲੀ ਲੈ ਕੇ ਘੁਮਾਉਂਦੇ ਬੱਚਿਆਂ ਨੂੰ। ਇੱਦਾਂ ਕਰ ਇਹ ਬੱਚਿਆਂ ਨੂੰ ਗਲਤ ਚੀਜ਼ਾਂ ਨਾਲ ਆਪਸ 'ਚ ਲੜਾ ਕੇ, ਇੱਦਾਂ ਦੇ ਕੰਮ ਕਰਕੇ ਵੋਟਾਂ ਪਵਾਉਂਦੇ ਨੇ। ਫਿਰ ਬਾਹਰ ਇਹ ਸ਼ੋਅ ਕਰਦੇ ਨੇ ਜੀ ਦੇਖੋ ਸਾਡੇ ਵਿਦਿਆਰਥੀ ਸਾਡੇ ਨਾਲ ਹੈ ਜੀ। ਪਰ ਇੱਦਾਂ ਦੀ ਕੋਈ ਗੱਲ ਨਹੀਂ ਜੀ। ਇਹ ਕਰਪਟ ਵਾ। ਇੱਥੇ ਬਸ ਆਪਦੀਆਂ ਉਹ ਘਟੀਆ ਕੰਮਾਂ ਨੂੰ ਲੁਕਾਉਣ ਲਈ ਇੱਥੇ ਆ ਜਾਂਦੇ ਆ ਕਿ ਇੱਥੇ ਜਿੱਤ ਜਾਵਾਂਗੇ, ਸ਼ਾਇਦ ਪਰਦਾ ਪੈ ਜੂ, ਬਾਕੀ ਨਾਕਾਮੀਆਂ 'ਤੇ। ਬਸ ਇਹੋ ਹੀ ਆ ਜੀ ਕਾਰਨ ਇਹਨਾਂ ਦਾ। ਇੱਕ ਐਮਐਲਏ ਦੇ ਵਿਰੋਧ ਤੋਂ ਬਾਅਦ ਜੇ ਦੂਜੇ ਐਮਐਲਏ ਆਉਂਦੇ ਨੇ ਜਾਂ ਨੁਮਾਇੰਦੇ ਹੋਰ ਸਰਕਾਰ ਦੇ ਆਉਂਦੇ ਨੇ, ਕੀ ਲੱਗਦਾ ਉਹਨਾਂ ਦਾ ਵੀ ਪਹਿਲੇ ਐਮਐਲਏ ਦੇ ਵਾਂਗ ਵਿਰੋਧ ਹੋਊਗਾ, ਉਹਨੂੰ ਵੀ ਸਵਾਲ ਹੋਣਗੇ? ਜੀ ਬਿਲਕੁਲ ਜੀ, ਸਵਾਲ ਤੇ ਹੋਣਗੇ ਜੀ। ਉਹ ਸਰਕਾਰ ਵਿੱਚ ਉਹਨਾਂ ਨੂੰ ਚੁਣਿਆ, ਸਵਾਲ ਤੇ ਅਸੀਂ ਉਹਨਾਂ ਨੂੰ ਕਰਨੇ ਨੇ ਜੀ। ਅਸੀਂ ਉਹਨਾਂ ਨੂੰ ਸਵਾਲ ਕਰਾਂਗੇ, ਬਾਕੀ ਫਿਰ ਜੇ ਹੱਥੋਂ ਪਾਈ ਕਰਨਗੇ ਤੇ ਫਿਰ ਹੁਣ ਮਹਾਰਾਜ ਜੀ ਅੱਗੇ ਜਾਣਨ। ਪਰ ਸਵਾਲ ਤੇ ਅਸੀਂ ਕਰਾਂਗੇ ਜੀ। ਅਸੀਂ ਚੁਣਿਆ ਉਹਨਾਂ ਨੂੰ, ਸਵਾਲ ਕਰਨਾ ਸਾਡਾ ਫਰਜ਼ ਹੈ। ਹੋਰ ਕਿਹਨੂੰ ਕਰਾਂਗੇ ਅਸੀਂ ਜੀ ਸਵਾਲ? ਉਹਨਾਂ ਨੂੰ ਹੀ ਕਰਨਾ, ਅਸੀਂ ਚੁਣਿਆ ਜਿਨ੍ਹਾਂ ਨੂੰ। ਬਿਲਕੁਲ ਕਰਾਂਗੇ ਜੀ। ਜਪਜੀ, ਤਾਂ ਖਾਸ ਕਰ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਵਿਦਿਆਰਥੀ ਨੇ ਇੱਥੋਂ ਦੇ ਨਾਲ, ਚਾਹੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਾਂ ਉਹਨਾਂ ਦੇ ਪੇਰੈਂਟਸ ਨੇ ਜਾਂ ਉਹਨਾਂ ਦਾ ਪਰਿਵਾਰ ਮੰਨਿਆ ਜਾਵੇ, ਖੇਤੀਬਾੜੀ ਦੇ ਨਾਲ ਜੁੜਿਆ ਹੋਇਆ, ਪੰਜਾਬ ਦੇ ਨਾਲ ਜੁੜਿਆ ਹੋਇਆ, ਹਰਿਆਣੇ ਦੇ ਨਾਲ ਜੁੜਿਆ ਹੋਇਆ, ਤੇ ਮੁੱਖ ਤੌਰ 'ਤੇ ਜਿਹੜੇ ਸਟੂਡੈਂਟਸ ਦੇ ਪੰਜਾਬ ਸਰਕਾਰ ਨੂੰ ਇਸ ਵੇਲੇ ਸਵਾਲ ਹੈਗੇ ਨੇ, ਜਿਹੜੇ ਮੁੱਢਲੇ ਸਵਾਲ ਨੇ, ਉਹ ਸਵਾਲ ਕੀ ਹੈ? ਸਵਾਲ ਪੰਜਾਬ ਸਰਕਾਰ ਨੂੰ ਇਹੋ ਹੀ ਹੈ ਜੀ, ਜੋ ਚੱਲ ਰਹੇ ਨੇ ਸਮਾਜ ਵਿੱਚ। ਇੱਕ ਜੀ ਇਹ ਕਿਸਾਨਾਂ ਵਾਲਾ ਹਾਲਾਤ ਜਿਹੜਾ ਚੱਲ ਰਿਹਾ, ਇੱਕ ਹੜ੍ਹ ਜਿਹੜੇ ਆ ਰਹੇ ਨੇ, ਇਹ ਜਿਹੜੀਆਂ ਚੀਜ਼ਾਂ ਮਤਲਬ ਜੋ ਕਰੰਟ ਸਿਚੁਏਸ਼ਨ ਹੈ ਪੰਜਾਬ ਦਾ ਪੋਲੀਟੀਕਲ ਸਿਨੈਰੀਓ, ਇਸ ਦੇ ਉੱਤੇ ਹੀ ਸਵਾਲ ਹੁੰਦੇ ਨੇ। ਪੰਜਾਬ ਦੇ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਪੰਜਾਬ ਦੀ ਇਸ ਯੂਨੀਵਰਸਿਟੀ ਵਿੱਚ। ਉਹੀ ਨੇ ਸਵਾਲ ਜੀ ਜੋ ਪੰਜਾਬ ਦੇ ਕਰੰਟ ਮੁੱਦੇ ਨੇ, ਜਿਹੜਾ ਐਜ਼ ਏ ਸਿਟੀਜ਼ਨ ਆਫ ਪੰਜਾਬ, ਜਿਹੜੇ ਪੰਜਾਬ ਦੇ ਅਸੀਂ ਵਸਨੀਕ ਹਾਂ, ਜਿਹੜੇ ਸਾਡੇ ਮਨ 'ਚ ਸਵਾਲ ਆਉਂਦੇ ਨੇ, ਉਹੀ ਸਵਾਲ ਨੇ ਜੀ ਜਿਹੜੇ ਪੰਜਾਬ ਦੇ ਕਰੰਟ ਸਵਾਲ ਨੇ ਜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸਾਥ ਜਥੇਬੰਦੀ ਦੇ ਵਿਦਿਆਰਥੀ ਜਪਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਆ, ਔਰ ਜਿਸ ਤਰੀਕੇ ਦੇ ਨਾਲ ਖਾਸ ਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਇਸੇ ਜਗ੍ਹਾ ਦੇ ਉੱਪਰ ਸਵਾਲ ਹੁੰਦੇ ਨੇ, ਪਰ ਉਹ ਜਿਹੜਾ ਦੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਆਪਸੀ ਤਕਰਾਰ ਹੁੰਦਾ ਵੀ ਨਜ਼ਰ ਆ ਰਿਹਾ। ਭਵਿੱਖ ਦੇ ਵਿੱਚ ਵੀ ਯੂਨੀਵਰਸਿਟੀ ਦੇ ਮੁੱਦਿਆਂ ਦੇ ਨਾਲ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਦੇ ਨਾਲ ਸੰਬੰਧਿਤ ਸਵਾਲ ਜਵਾਬ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।